With your support, we can raise your voice globally. उन्होंने पगड़ी इशू नु बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆਂ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਪੰਜਾਬ ਲੋਕਲ ਬਾਡੀਜ਼ ਮਿਨਿਸਟਰ ਐਂਡ BJP MLA ਅਨਿਲ ਜੋਸ਼ੀ ਨੇ ਅੱਜ ਪੰਜਾਬ ਵਿੱਚ ਟੈਕਸ ਲਗਾਉਣ ਦੀ ਗੱਲ ਕੀਤੀ ਹੈ, ਜਿਸ ਨਾਲ ਗਊ ਮਾਤਾ ਨੂੰ ਪ੍ਰੋਟੈਕਟ ਕੀਤਾ ਜਾਵੇਗਾ। ਵੀਅਰਸ, ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਤਾਂ ਪੰਜਾਬੀਆਂ ਦਾ ਪਹਿਲਾਂ ਹੀ ਬੁਰਾ ਹਾਲ ਹੈ। ਕਿਸਾਨ ਕਰਜ਼ੇ ਥੱਲੇ ਡੁੱਬੇ ਪਏ ਹਨ, ਖੁਦਕੁਸ਼ੀਆਂ ਕਰ ਰਹੇ ਹਨ, ਅਤੇ ਹੁਣ ਜਾਨਵਰਾਂ ਨੂੰ ਬਚਾਉਣ ਦੇ ਲਈ ਪੰਜਾਬੀਆਂ ਦਾ ਬੁਰਾ ਹਾਲ ਹੋਵੇਗਾ। ਵੀਅਰਸ, ਇੱਥੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਜਿਹੜੇ ਪੰਜਾਬੀ ਨੇ ਆਪਣੀਆਂ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਪਾਣੀ ਕੱਢੇ ਜ਼ਮੀਨ ਦੇ ਵਿੱਚੋਂ, ਡੀਜ਼ਲ ਲਵੇ ਮੁੱਲ ਦਾ, ਕੋਲਾ ਲਵੇ ਮੁੱਲ ਦਾ, ਤੇ ਹੁਣ ਟੈਕਸ ਵੀ ਦੇਵੇ। ਪਰ ਕੇਂਦਰ ਸਰਕਾਰ ਸਾਡੇ ਪੰਜਾਬ ਦਾ ਲਗਭਗ 75% ਪਾਣੀ ਦੂਜੇ ਸੂਬਿਆਂ ਨੂੰ ਫ੍ਰੀ ਵਿੱਚ ਵੰਡੀ ਜਾ ਰਹੀ ਹੈ। ਸੋ ਅੱਜ ਅਸੀਂ ਇਸ ਪਾਣੀ ਦੇ ਇਸ਼ੂਜ਼ ਤੇ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ। ਅੱਜ ਅਸੀਂ ਇਹਨਾਂ ਦੇ ਨਾਲ ਪੰਜਾਬ ਦੇ ਪਾਣੀ ਦੇ ਮੁੱਦੇ, 6 ਫॉर ਜਸਟਿਸ ਦੇ ਖਿਲਾਫ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਅਤੇ ਹੋਰ ਵੀ ਇਸ ਮੁੱਦਿਆਂ ਦੇ ਉੱਪਰ ਵਿਸ਼ੇਸ਼ ਗੱਲਬਾਤ ਕਰਾਂਗੇ। ਸਾਡੇ ਨਾਲ ਹੁਣ ਕੈਨੇਡਾ ਤੋਂ ਜੁੜ ਚੁੱਕੇ ਨੇ ਲਾਈਨ ਤੇ ਹਰਪ੍ਰੀਤ ਸਿੰਘ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, TV 84 ਦੇ ਜਿੰਨੇ ਵੀ ਸਰੋਤੇ ਨੇ, ਜਿੰਨੇ ਵੀ ਦਰਸ਼ਕ ਨੇ ਜਿਹੜੇ ਵੱਖ-ਵੱਖ ਮਾਧਿਅਮ ਤੋਂ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਕੁਝ ਨਵੇਂ ਇਸ਼ੂਜ਼ ਦੇ ਉੱਪਰ ਗੱਲਬਾਤ ਕਰਾਂਗੇ, ਤੁਹਾਡੇ ਵਿਊਜ਼ ਲੈਣਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਗਊ ਸ਼ੈਲਟਰਸ ਤੋਂ। ਜਿਸ ਤਰ੍ਹਾਂ ਗਊ ਸ਼ੈਲਟਰਸ ਅਤੇ ਗਊਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਵਹੀਕਲਸ ਅਤੇ ਇਲੈਕਟ੍ਰਿਸਿਟੀ ਅਤੇ ਹੋਰ ਚੀਜ਼ਾਂ ਤੇ ਟੈਕਸ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਨੇ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਮਈ 25 ਨੂੰ ਲਾਗੂ ਹੋਵੇਗਾ, ਇਸ਼ੂ ਹੋਵੇਗਾ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਕੁਛ ਚੀਜ਼ਾਂ ਥੋਪੀਆਂ ਜਾਂਦੀਆਂ ਹੁੰਦੀਆਂ ਜੀ, ਜੋ ਗੁਲਾਮ ਲੋਕ ਹੁੰਦੇ ਨੇ ਉਹਨਾਂ ਦੇ ਉੱਤੇ ਥੋਪੀਆਂ ਜਾਂਦੀਆਂ, ਤੇ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਸਰੋਤੇ ਨੇ
ਜਿਹੜੇ ਸਾਡੀਆਂ ਇਹੋ ਜਿਹੀਆਂ ਗੱਲਾਂ ਨੂੰ ਬੜਾ ਸਕੈਪਟੀਕਲੀ ਲੈਂਦੇ ਨੇ ਕਿ ਇਹ ਹਰ ਗੱਲ ਦੇ ਉੱਤੇ ਗੁਲਾਮ ਕਰਕੇ ਜਿਹੜੇ ਨੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਭੰਡਦੇ ਰਹਿੰਦੇ ਨੇ। ਪਰ ਹਾਲਾਤ ਕੁਝ ਇਹੋ ਜਿਹੇ ਨੇ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਸ਼ਾਇਦ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੋਊਗਾ ਕਿ ਸ਼ਰਾਬ ਦੇ ਉੱਤੇ, ਬੀਅਰ ਦੇ ਉੱਤੇ ਵੀ ਜਿਹੜਾ ਗਊ ਪ੍ਰੋਟੈਕਸ਼ਨ ਸੈਸ ਜਿਹੜਾ ਉਹ ਲਾਇਆ ਜਾਂਦਾ। ਬੀਅਰ ਦੇ ਉੱਤੇ ਕੋਈ ਇੱਕ ਬੋਤਲ ਦੇ ਉੱਤੇ 5 ਰੁਪਏ ਦਾ, ਔਰ ਸ਼ਰਾਬ ਦੇ ਉੱਤੇ ਜਿਹੜਾ ਹੈਗਾ ਉਹ 10 ਰੁਪਏ ਦਾ ਜਿਹੜਾ ਸੈਸ ਆਲਰੇਡੀ ਲਗਾਇਆ ਜਾਂਦਾ। ਸਵਾਲ ਇਹ ਹੈਗਾ ਕਿ ਜ਼ੀਬੂ ਕੈਟਲ, ਇਹ ਵੈਸੇ ਨਾ 25-26 ਸਪੀਸੀਜ਼ ਜਿਹੜੀਆਂ ਹੈਗੀਆਂ ਜ਼ੀਬੂ ਕੈਟਲ ਦੇ ਵਿੱਚ ਆ ਜਾਂਦੀਆਂ, ਔਰ ਜਿਹੜੀਆਂ ਕਿ ਪ੍ਰੋਡਕਟਿਵ ਨਹੀਂ ਹੈਗੀਆਂ, ਇਕਨੋਮਿਕਲੀ ਵਾਇਬਲ ਨਹੀਂ ਹੈਗੀਆਂ ਉਹ ਚੀਜ਼ਾਂ। ਫੋਰ ਐਗਜ਼ਾਮਪਲ ਇਹ ਹੈਗੀਆਂ ਜਿਵੇਂ ਬਹੁਤ ਸਾਰੀਆਂ ਬਰੀਡਸ ਨੇ ਜਿਹੜੀਆਂ ਦੁੱਧ ਦੇਣ ਲਈ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ HF ਆ ਜਾਂਦੀ ਆ, ਹੋਲਸਟੀਨ ਫਰੀਜ਼ੀਅਨ, ਨਿਊ ਜਰਸੀ ਆ ਜਾਂਦੀ ਆ। ਇਹ ਸਾਰੀਆਂ ਜਿਹੜੀਆਂ ਜਿਹਨਾਂ ਨੂੰ ਵਲੈਤੀ ਗਾਈਆਂ ਅਸੀਂ ਕਹਿੰਦੇ ਆ, ਜਿਹਨਾਂ ਦਾ ਸਾਹੀਵਾਲ ਜਿਹੜੀ ਕਿ ਇੰਡੀਜਨਸ ਜਾਂ ਜ਼ੀਬੂ ਕੈਟਲ ਦੇ ਵਿੱਚ ਆਉਂਦੀ ਆ, ਉਸ ਕੈਟੇਗਰੀ ਦੇ ਵਿੱਚ ਆਉਂਦੀ, ਉਹਦੇ ਨਾਲ ਕ੍ਰਾਸ ਕਰਾ ਕੇ ਜਿਹੜਾ ਭਾਰਤ ਦੇ ਵਿੱਚ ਦੁੱਧ ਲਈ ਵਰਤੀਆਂ ਜਾਂਦੀਆਂ। ਵੈਸੇ ਬਹੁਤ ਸਾਰੇ ਤਾਂ ਜਿਹੜੇ ਇਹਨਾਂ ਦੇ ਹਿੰਦੂਤਵੀ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਵਲੈਤੀ ਗਾਈਆਂ ਨੇ ਉਹ ਗਾਈਆਂ ਨਹੀਂ, ਉਹ ਸਿਰਫ ਇੱਕ ਜਾਨਵਰ ਆ ਦੁੱਧ ਦੇਣ ਵਾਲਾ। ਪਰ ਫਿਰ ਵੀ ਗੱਲ ਸਿਰਫ ਇੱਥੇ ਉਹਨਾਂ ਦੀ ਇਕਨੋਮਿਕਲ ਵੈਲਿਊ ਕੀ ਆ, ਉਹ ਕਿੰਨੇ ਕੁ ਪੈਸੇ ਦਿੰਦੀਆਂ ਨੇ ਜੇ ਤੁਸੀਂ ਉਹ ਖੇਤੀ ਦੇ ਲਈ ਵੀ ਰੱਖਦੇ ਆ ਜਾਂ ਐਗਰੀਕਲਚਰ ਦੇ ਲਈ ਰੱਖਦੇ ਹੋ ਤੁਸੀਂ। ਸੋ ਜਿਹੜੀਆਂ ਇਹ 25-26 ਸਪੀਸੀਜ਼ ਨੇ ਜਿਹੜੀਆਂ ਭਾਰਤ ਦੇ ਵਿੱਚ ਮਿਲਦੀਆਂ ਨੇ, ਜਿਨ੍ਹਾਂ ਨੂੰ ਜ਼ੀਬੂ ਕੈਟਲ ਦੇ ਵਿੱਚ ਤੇ ਕੈਟੇਗਰੀ ਦੇ ਵਿੱਚ ਲੈ ਕੇ ਆਉਣੇ ਨੇ, ਉਹ ਬਿਲਕੁਲ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਲਾਹੇਵੰਦ ਸੌਦਾ ਹੈਗਾ। ਪਰ ਫਿਰ ਵੀ ਜੇਕਰ ਕੋਈ ਵਿਅਕਤੀ ਇਹ ਮੰਨਦਾ ਕਿ ਹਾਂ ਇਹ ਉਹਨਾਂ ਦੀ ਮਾਤਾ, ਤੇ ਆਪਣੀ ਤੌਰ ਦੇ ਉੱਤੇ ਕਰਨ 80 ਕਰੋੜ ਬੰਦਾ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਵੀ ਉਹ ਚਾਹੁੰਦਾ ਆਪਣੀ ਗਊ ਮਾਤਾ ਦੀ ਰੱਖਿਆ ਕਰਨਾ, ਉਸ ਤਰੀਕੇ ਦੇ ਨਾਲ ਕਰਨ। ਪਰ ਜਿਹੜੇ ਲੋਕ, ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਉੱਤੇ ਕਿਹੜੇ ਟੈਕਸ ਲੱਗ ਰਹੇ ਨੇ, ਕਿਉਂ ਲੱਗ ਰਹੇ ਨੇ, ਕਿੱਥੇ ਜਾਣਗੇ ਉਹ ਪੈਸੇ, ਔਰ ਕਿਹੜੀਆਂ ਭਾਵਨਾਵਾਂ ਨੂੰ ਸਿੰਜਣ ਦੇ ਲਈ ਉਹ ਜਿਹੜੇ ਪੈਸੇ ਨੇ ਉਹ ਲਾਏ ਜਾਣਗੇ। ਗਾਈਆਂ ਅੱਗੇ ਗੱਲ ਇਹ ਆਉਂਦੀ ਹੈ, ਜਿਹੜੀਆਂ ਇਹ ਹਿੰਦੂਤਵੀ ਜਥੇਬੰਦੀਆਂ ਨੇ ਇੱਕ ਬਹੁਤ ਵੱਡਾ ਰੌਲਾ ਖੜਾ ਕੀਤਾ ਪਿਆ ਕਿ ਜਿਹੜੀਆਂ ਸਾਡੀ ਗਊ ਮਾਤਾ ਜੀ ਉਹ ਐਕਸਟਿੰਕਟ ਹੋ ਜਾਏਗੀ, ਫਲਾਨਾ ਪਤਾ ਨਹੀਂ ਕੀ ਕੁਝ। ਹੁਣ 2007 ਤੋਂ ਲੈ ਕੇ 2012 ਦੀ ਅਸੀਂ ਜੇ ਗੱਲ ਕਰਦੇ ਆ, ਜਿਹੜਾ ਐਨੀਮਲ ਸੈਂਸਸ ਹੈਗਾ ਉਹਦੇ ਮੁਤਾਬਕ ਕੋਈ 2007 ਤੋਂ ਲੈ ਕੇ 2012 ਤੱਕ ਕੋਈ 6.75 ਯਾਨੀ ਕਿ 0.7% ਉਹਨਾਂ ਦੀ ਜਿਹੜੀ ਗਿਣਤੀ ਆ ਉਹਨਾਂ ਦੇ ਵਿੱਚ ਵਾਧਾ ਹੁੰਦਾ। ਔਰ ਦੂਸਰੇ ਪਾਸੇ ਇਹ ਵੀ ਚੀਜ਼ ਹੈਗੀ ਆ ਕਿ ਭਾਰਤ ਪੂਰੀ ਦੁਨੀਆ ਦਾ ਮੇਰਾ ਖਿਆਲ 4ਥਾ ਜਾਂ 5ਵਾਂ ਦੇਸ਼ ਆ ਐਕਸਪੋਰਟਰ ਜਿਹੜਾ ਬੀਫ ਐਕਸਪੋਰਟ ਕਰਦਾ। ਹੁਣ ਇੰਨੇ ਜ਼ਿਆਦਾ ਜਿਹੜਾ ਇਹ ਮਾਲੀ ਇਹ ਡੰਗਰ ਨੇ ਉਹਨਾਂ ਦਾ, ਚਾਹੇ ਗਾਈਆਂ ਜਾਂ ਮੱਝਾਂ, ਉਹਨਾਂ ਦਾ ਕਤਲ ਹੋਣ ਦੇ ਬਾਵਜੂਦ ਵੀ ਜੇ ਉਹ 6.75% ਜਿਹੜਾ 2007 ਤੋਂ 2012 ਤੱਕ 5 ਸਾਲਾਂ ਦੇ ਵਿੱਚ ਵੱਧਦੀ ਹੈ, ਇਹਦਾ ਮਤਲਬ ਇਹ ਆ ਕਿ ਇਹਨਾਂ ਹਿੰਦੂਤਵੀਆਂ ਦੀ ਇਸ ਗੱਲ ਦਾ ਕੋਈ ਬਹੁਤ ਵੱਡੀ ਬੁਕਤ ਨਹੀਂ ਹੈਗੀ, ਜਿਸ ਹਿਸਾਬ ਦੇ ਨਾਲ ਉਹ ਅੱਗੇ ਚੀਜ਼ਾਂ ਲੈ ਕੇ ਆ ਰਹੇ ਨੇ ਕਿ ਹਾਂਜੀ ਸਾਡੀ ਗਊ ਮਾਤਾ ਜਿਹੜੀ ਹੈਗੀ ਆ ਉਹ ਪਤਾ ਨਹੀਂ ਅਲੋਪ ਹੋ ਜਾਊਗੀ, ਜਾਂ ਜੋ ਕੁਛ ਵੀ ਜਿਸ ਤਰ੍ਹਾਂ ਦੇ ਨਾਲ ਇਹ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਉਸੇ ਦੇ ਤਹਿਤ ਪ੍ਰੈਸ਼ਰ ਦੇ ਵਿੱਚ ਬਹੁਤ ਸਾਰੀਆਂ ਵੈਸੇ ਤਾਂ ਕਈ ਸਟੇਟਸ ਨੇ ਜਿਹੜੀਆਂ ਨੇ ਪ੍ਰੈਸ਼ਰ ਦੇ ਵਿੱਚ ਆ ਕੇ ਗਊ ਦੇ ਉੱਤੇ ਜਾਂ ਗਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵੱਖਰੀਆਂ ਧਾਰਾਵਾਂ ਜਿਹੜੀਆਂ ਆਪਣੇ ਕਾਨੂੰਨਾਂ ਦੇ ਵਿੱਚ ਘੜ ਲਈਆਂ ਕਿ ਹਾਂ ਤੁਸੀਂ ਕਰ ਹੀ ਨਹੀਂ ਸਕਦੇ, ਤੁਸੀਂ ਉਹਦਾ ਗਾਈ ਨੂੰ ਮਾਰ ਨਹੀਂ ਸਕਦੇ। ਔਰ ਬਹੁਤ ਸਾਰੀਆਂ ਖਬਰਾਂ ਇਹ ਆਈਆਂ ਨੇ ਪਿਛਲੇ ਸਮਿਆਂ ਦੇ ਵਿੱਚ। ਕੋਈ ਸਾਊਥ ਦੇ ਵਿੱਚੋਂ ਇਹ ਖਬਰ ਆਈ ਸੀ ਕਿ ਇੱਕ ਔਰਤ ਨੇ ਆਪਣੀ ਕੁੜੀ ਵੇਚ ਦਿੱਤੀ, ਆਪਣੀ ਜਿਹੜੀ ਨਾਬਾਲਗ ਕੁੜੀ ਵੇਚ ਦਿੱਤੀ, ਕਿਉਂਕਿ ਉਹਦੇ ਕਹਿਣ ਦੇ ਮੁਤਾਬਕ ਕਿਉਂਕਿ ਉਹ ਆਪਣੀ ਗਾਂ ਵੇਚ ਨਹੀਂ ਸੀ ਸਕਦੀ, ਸੋ ਉਹਨੂੰ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਆਪਣੀ ਕੁੜੀ ਜਿਹੜੀ ਹੈਗੀ ਆ ਉਹ ਵੇਚਣੀ ਪਈ। ਔਰ ਇਸੇ ਤਰੀਕੇ ਨਾਲ ਅਸੀਂ ਜੇ ਲਾਸਟ ਮੇਰਾ ਖਿਆਲ ਸਤੰਬਰ ਜਾਂ ਅਕਤੂਬਰ ਦੀ, ਮੇਰਾ ਖਿਆਲ ਸਤੰਬਰ ਦੀ ਗੱਲ ਹੈ, ਲਾਸਟ 2015 ਦੀ, ਜਦੋਂ ਮੁਹੰਮਦ ਇਖਲਾਕ ਦਾ ਕਤਲ ਕੀਤਾ ਗਿਆ। ਥੋੜਾ ਜਿਹਾ ਬਹੁਤ ਸਾਰੇ ਜਿਹੜੇ ਸਾਡੇ ਲਿਸਨਰ ਹੋਣਗੇ ਉਹਨਾਂ ਨੂੰ ਇਹ ਲੱਗੇਗਾ ਕਿ
ਸਵਾਲ ਤੁਹਾਡਾ ਕੁਝ ਹੋਰ ਸੀ, ਮੈਂ ਡਾਇਗਰੈਸ ਕਿਉਂ ਕਰ ਗਿਆ ਆਪਣੇ ਉਸ ਸਵਾਲ ਤੋਂ, ਪਰ ਜਿਹੜੀ ਪਿੱਠ ਭੂਮੀ ਬਣਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਇਹ ਅਸਲ ਦੇ ਵਿੱਚ ਮਸਲਾ ਹੈ ਕੀ ਆ, ਕਿਉਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ 1947 ਤੋਂ ਬਾਅਦ। ਹੁਣ ਆ ਕੇ ਜਦੋਂ ਹਿੰਦੂਤਵੀਆਂ ਦਾ ਇਹ ਰਾਜ ਆਇਆ ਜਿਹਦੇ ਵਿੱਚ ਮੋਦੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਸਰਗਨਾ, ਉਸ ਰਾਜ ਦੇ ਵਿੱਚ ਇਹ ਸਾਰੀਆਂ ਗੱਲਾਂ ਕਿਉਂ ਥੋਪੀਆਂ ਜਾ ਰਹੀਆਂ। ਇੱਕੋ ਹੀ ਗੱਲ ਨਹੀਂ ਹੈ ਕਿ ਸਿਰਫ ਗਊ ਮਾਤਾ ਦੀ ਰੱਖਿਆ ਹੀ ਇੱਕ ਮੁੱਖ ਇਸ਼ੂ ਹੈਗਾ। ਬਹੁਤ ਸਾਰੀਆਂ ਇਹੋ ਜਿਹੀਆਂ ਧਾਰਨਾਵਾਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਭਾਵਨਾਵਾਂ ਨੇ ਜਿਹੜੀਆਂ ਡਿਵੈਲਪ ਕੀਤੀਆਂ ਜਾ ਰਹੀਆਂ ਨੇ ਸਕੂਲਾਂ ਦੇ ਬੱਚਿਆਂ ਤੋਂ ਲੈ ਕੇ ਜੀ, ਉਹਨਾਂ ਦੇ ਪਾਠਕ੍ਰਮ ਦੇ ਵਿੱਚ ਸਾਡੀ ਸੁਸਾਇਟੀ ਦੇ ਹਰ ਇੱਕ ਰਾਸਤੇ ਵਿੱਚ, ਹਰ ਇੱਕ ਪਹਿਲੂ 'ਚ, ਹਰ ਇੱਕ ਸ਼ੋਬੇ ਦੇ ਵਿੱਚ, ਹਰ ਇੱਕ ਖੇਤਰ ਦੇ ਵਿੱਚ ਜਿਹੜਾ ਇਹਨਾਂ ਹਿੰਦੂਤਵੀਆਂ ਨੇ ਆਪਣਾ ਜਾਲ ਜਿਹੜੇ ਵਿਛਾਉਣੇ ਨੇ, ਜਿਹੜੇ ਬਹੁਤ ਦੇਰ ਪਹਿਲਾਂ ਸ਼ੁਰੂ ਕੀਤੇ ਸੀਗੇ, ਅੱਜ ਲੋਕ ਜਿਹੜੇ ਉਹਨਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ। ਖਾਸ ਤੌਰ ਦੇ ਉੱਤੇ ਜੇ ਅਸੀਂ ਕਿਉਂਕਿ ਗੱਲ ਸ਼ੁਰੂ ਪੰਜਾਬ ਤੋਂ ਹੋਈ ਆ ਤੇ ਪੰਜਾਬ ਦੇ ਵਿੱਚ ਜਿਹੜਾ ਜੇ ਅਸੀਂ ਕਹਾਂਗੇ ਕਿ ਪ੍ਰਕਾਸ਼ ਬਾਦਲ ਨੂੰ ਬਹੁਤ ਸਾਰੇ ਵੈਸੇ ਲੋਕ ਬੜਾ ਸੁਗੜ ਇੱਕ ਸਿਆਸਤਦਾਨ ਮੰਨਦੇ ਨੇ, ਪਰ ਮੈਨੂੰ ਇਹ ਫੀਲ ਹੁੰਦਾ ਕਿ ਚਾਹੇ ਉਹ ਪ੍ਰਕਾਸ਼ ਬਾਦਲ ਹੋਵੇ ਤੇ ਚਾਹੇ ਸੁਖਬੀਰ ਬਾਦਲ ਹੋਵੇ, ਦੋਨਾਂ ਦੇ ਵਿੱਚ ਜਿਹੜੀ ਸਿਆਸੀ ਸਮਝ ਦੀ ਇੱਕ ਬਹੁਤ ਵੱਡਾ ਇੱਕ ਖਲਾ ਆ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਉਹ ਬਹੁਤ ਸੁਗੜ ਸਿਆਣੇ ਜਿਹੜੇ ਨੇਤਾ ਨੇ। ਬਾਦਲ ਨੇ ਆਪਣੀ ਮਰਜ਼ੀ ਦੇ ਨਾਲ, ਕਿਉਂਕਿ ਉਹਦਾ ਜਿਹੜਾ ਗੱਠ ਜੋੜਿਆ ਉਹ ਹਿੰਦੂਤਵੀ ਪਾਰਟੀ ਦੇ ਨਾਲ ਆ, ਔਰ ਇਹ ਗੱਲ ਪਹਿਲੀ ਵਾਰ ਨਹੀਂ ਹੋਈ ਕਿ ਸਿਰਫ ਸੈਸ ਲੱਗਣਾ, ਉਹ ਬਿਜਲੀ ਦੇ ਉੱਤੇ ਲੱਗਣਾ ਜਾਂ ਕਿਸੇ ਹੋਰ ਚੀਜ਼ ਦੇ ਉੱਤੇ ਲੱਗਣਾ, ABC ਕਿਸੇ ਵੀ ਚੀਜ਼ ਦੇ ਉੱਤੇ ਲੱਗੇ ਜੀ। ਸੈਸ ਤਾਂ ਇਹ ਲੱਗਣਾ ਚਾਹੀਦਾ ਸੀਗਾ ਵੀ ਹਾਂ ਭਾਈ ਜਿਹਨੇ ਡੀਜ਼ਲ ਵਰਤਣਾ ਹੈਗਾ, ਜਿਹੜੇ ਸੁਨਿਆਰੇ ਨੇ ਉਹ ਜਿੰਨਾ ਵੀ ਸੋਨਾ ਵੇਚੂਗੇ ਜਾਂ ਡੀਜ਼ਲ ਜਿਹੜੀਆਂ ਕੰਪਨੀਆਂ ਨੇ ਉਹ ਜਿੰਨਾ ਵੀ ਡੀਜ਼ਲ ਵੇਚਣੀਆਂ ਅਲਟੀਮੇਟਲੀ ਕਾਹਦੇ ਲਈ ਵੇਚ ਰਹੀਆਂ ਨੇ ਉਹ ਡੀਜ਼ਲ, ਕਿਹਨਾਂ ਦੇ ਕੋਲ ਉਹ ਜਾ ਰਿਹਾ, ਕਿਸਾਨ ਲੈ ਰਹੇ ਨੇ ਡੀਜ਼ਲ। ਕੋਲਾ ਜਿਹੜਾ ਹੈਗਾ ਆ ਰਿਹਾ ਜਾਂ ਡੀਜ਼ਲ ਆ ਰਿਹਾ, ਸੈਸ ਤਾਂ ਉਹਦੇ ਉੱਤੇ ਲੱਗਣੀ ਚਾਹੀਦੀ ਆ, ਕਿਉਂਕਿ 80 ਹਜ਼ਾਰ ਰੁਪਏ ਦੇ ਕਰਜ਼ੇ ਦਾ ਜਿਹੜਾ ਇੱਕ ਕਿਸਾਨ ਜਿਹੜੀਆਂ ਆਪਣੀਆਂ ਖੁਦਕੁਸ਼ੀਆਂ ਕਰ ਰਹੇ ਨੇ ਕਿ ਗਊ ਮਾਤਾ ਬਚਾਉਣੀ ਜ਼ਰੂਰੀ ਕਿ ਸਾਡੇ ਲਈ ਅੱਜ ਕਿਸਾਨ ਬਚਾਉਣਾ ਜ਼ਰੂਰੀ, ਜਿਹੜੀ ਕਿ ਸਾਡੀ ਆਰਥਿਕਤਾ, ਜਿਹੜੀ ਕਿ ਸਾਡੀ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਉਹ ਕਿਸਾਨ ਆ। ਅੱਜ ਕਿਸਾਨ ਮਰ ਰਿਹਾ, ਇਹਨਾਂ ਦਾ ਜਿਹੜਾ ਸੈਸ ਹੈਗਾ ਆ ਉਹ ਜੇ ਦਾਰੂ ਦੇ ਉੱਤੇ ਵੀ ਤੁਸੀਂ ਸੈਸ ਲਾਉਂਦੇ, ਦਾਰੂ ਦੇ ਉੱਤੇ ਸੈਸ ਇਸ ਚੀਜ਼ ਦੇ ਉੱਤੇ ਲਾਓ ਨਾ, ਕੌਣ ਪੀ ਰਿਹਾ ਦਾਰੂ? ਪੰਜਾਬ ਦੇ ਲੋਕ ਪੀ ਰਹੇ ਨੇ, ਮਰ ਕੌਣ ਰਿਹਾ? ਪੰਜਾਬ ਦੇ ਲੋਕ ਮਰ ਰਹੇ ਨੇ। ਕਰਜ਼ੇ ਥੱਲੇ ਕੌਣ ਆ ਰਿਹਾ? ਪੰਜਾਬ ਦੇ ਲੋਕ ਕਰਜ਼ੇ ਥੱਲੇ ਆ ਰਹੇ ਨੇ। ਫਿਰ ਸੈਸ ਤਾਂ ਉਸ ਕਰਜ਼ੇ ਨੂੰ ਮਿਟਾਉਣ ਦੇ ਲੱਗਣਾ ਚਾਹੀਦਾ ਸੀ। ਜੇ ਸ਼ਰਾਬ ਦੇ ਉੱਤੇ ਲੱਗਦਾ ਤੇ ਐਜੂਕੇਸ਼ਨ ਨੂੰ ਕੋਈ ਇਸ ਤਰੀਕੇ ਦਾ ਸੈਸ ਲੱਗਣਾ ਚਾਹੀਦਾ ਸੀਗਾ, ਤਾਂ ਵੀ ਜਿਹੜਾ ਵੀ ਸ਼ਰਾਬ ਦੀ ਬੋਤਲ ਲਊਗਾ ਉਹਦੇ ਤੇ 10 ਰੁਪਏ 15 ਰੁਪਏ ਜਾਂ ਜਿੰਨਾ ਵੀ ਇਹ ਲਾਉਣਾ ਚਾਹੁੰਦੇ ਨੇ, ਤਾਂ ਕਿ ਇੱਕ ਤਾਂ ਉਹਦੀ ਮਿਕਦਾਰ ਘਟੇ, ਲੋਕਾਂ ਦੇ ਵਿੱਚ ਉਹਦਾ ਇੰਟਰਸਟ ਕਰੇ। ਇਹ ਸੈਸ ਜ਼ਿਆਦਾ ਲੱਗਣੇ ਚਾਹੀਦੇ ਸੀ ਤਾਂ ਕਿ ਉਹ ਲੋਕ ਜਿਹੜੇ ਦਾਰੂ ਪੀਂਦੇ ਨੇ ਘੱਟੋ ਘੱਟ ਉਹਨਾਂ ਦੇ ਬੱਚੇ ਉਹ ਜਿਹੜੀ ਇਨਕਮ ਆ ਉਹਦੇ ਵਿੱਚੋਂ ਪੜ੍ਹ ਸਕਣ, ਕੋਈ ਸਕੂਲ ਖੋਲੇ ਜਾਣ, ਇਹੋ ਜਿਹੀ ਸੈਸ ਲੱਗਣੀ ਚਾਹੀਦੀ ਸੀ। ਇਹ ਤਾਂ ਕੋਈ ਸੈਸ ਲਾਉਣ ਦਾ ਤਰੀਕਾ ਨਹੀਂ ਨਾ ਹੈ ਕਿ ਤੁਸੀਂ ਗਊਸ਼ਾਲਾ ਖੋਲ ਦਿਓ। ਕਿਸ ਚੀਜ਼ ਦੇ ਲਈ ਜੀ? ਉਹਦੇ ਤੋਂ ਕੀ ਤੁਸੀਂ ਉਹ ਕੱਢਣਾ ਚਾਹੁੰਦੇ ਹੋ? ਕਿ ਉਸ ਗਾਂ ਦੀ ਤੁਸੀਂ ਜਨਮ ਤੋਂ ਲੈ ਕੇ ਅਖੀਰ ਤੱਕ ਜਿਹਦਾ ਕੋਈ ਵੈਲਿਊ ਨਹੀਂ, ਇਕਨੋਮਿਕਲ ਕੋਈ ਵੈਲਿਊ ਨਹੀਂ ਹੈਗੀ, ਕਿ ਉਹਨੂੰ ਪਾਲਣ ਦੇ ਉੱਤੇ ਤੁਸੀਂ ਉਹਦੇ ਲਈ ਜਿਹੜੇ ਘਰ ਨੇ ਉਹ ਬਣਾਉਣ ਦੇ ਲਈ ਤੁਸੀਂ ਉਹ ਸੈਸ ਲਾਉਣੀ ਚਾਹੁੰਦੇ ਹੋ? ਆਪਣੇ ਮੰਦਰਾਂ ਦੇ ਵਿੱਚ ਜਾ ਕੇ ਤੁਸੀਂ ਸੈਸ ਲਾਓ। ਆਪਣੀਆਂ ਪਾਰਟੀਆਂ ਨੂੰ ਤੁਸੀਂ ਕਹੋ ਵੀ ਹਾਂ ਭਾਈ ਜਿੰਨਾ ਤੁਸੀਂ ਪੈਸਾ ਇਕੱਠਾ ਕਰਦੇ ਹੋ ਉਹਦਾ ਕੁਝ % ਜਿਹੜਾ ਹੈਗਾ ਅਸੀਂ ਗਊਸ਼ਾਲਾਵਾਂ ਖੋਲਣੀਆਂ ਨੇ। ਇਹ ਥੋੜੀ ਗੱਲ ਹੋਈ ਹੈ ਕਿ ਕੱਲ ਨੂੰ ਕੋਈ ਹੋਰ ਲੋਕ ਉੱਠਣਗੇ, ਉਹ ਕਹਿਣਗੇ ਵੀ ਫਲਾਣੇ ਜਾਨਵਰ ਦੇ ਉੱਤੇ ਬਚਾਉਣ ਦੇ ਲਈ ਸੈਸ ਲਾਓ। ਸੋ ਇਹ ਕਹਾਣੀ ਕਿੱਧਰ ਜਾਏਗੀ? ਪਰ ਇਹ ਵੀ ਕਿਹਾ ਜਾਂਦਾ ਕਿ ਜਿਹਦੀ ਲਾਠੀ ਉਹਦੀ ਭੈਂਸ ਹੁੰਦੀ ਆ। ਸੋ ਅੱਜ ਲਾਠੀ ਜਿਹੜੀ ਹੈਗੀ ਆ ਉਹ ਇਹਨਾਂ ਹਿੰਦੂਤਵੀਆਂ ਦੀ ਹੈਗੀ ਆ, ਔਰ ਇਹ ਜੋ ਵੀ ਗੱਲਾਂ ਮਨਾਉਣੀਆਂ ਚਾਹੁੰਦੇ ਨੇ, ਇਹ ਜਦੋਂ ਮੋਦੀ ਆਇਆ ਸੀ, ਜਦੋਂ ਇਹਦੀ ਕੰਪੇਨ ਚੱਲ ਰਹੀ ਸੀ ਤੇ ਰਾਜਸਥਾਨ ਦੇ ਵਿੱਚ ਕਿਸੇ ਮੋਦੀ ਨੇ ਇਹ ਗੱਲ ਕਹੀ ਸੀ ਕਿ 1984 ਦੇ ਜਿਹੜੇ ਸਿੱਖ ਕਤਲੇਆਮ ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ। ਅੱਜ ਉਹ ਰਾਜ ਦੇ ਵਿੱਚ ਹੈ, ਅੱਜ ਉਹ ਰਾਜ ਦੇ ਵਿੱਚ ਹੈ,
ਇੱਕ ਕਾਨੂੰਨ ਇਹ ਤਾਂ ਬਣਾਇਆ ਜਾ ਸਕਦਾ ਕਿ ਹਾਂ ਭਾਈ ਜੇ ਤੁਸੀਂ ਕਿਸੇ ਤੁਸੀਂ ਗਾਂ ਨੂੰ ਮਾਰੋਗੇ ਤੇ ਉਹਦੀ ਸਜ਼ਾ ਹੈ, ਪਰ ਜਿਨ੍ਹਾਂ ਲੋਕਾਂ ਨੇ ਇੰਨੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੇ ਬੰਦੇ ਕਤਲ ਕਰ ਦਿੱਤੇ ਆ, ਉਹਨਾਂ ਦੇ ਲਈ ਕੋਈ ਅੱਜ ਤੱਕ ਕਾਨੂੰਨ ਨਹੀਂ ਬਣਿਆ। ਸੋ ਇੱਕ ਬਹੁਤ ਵੈਸੇ ਚਿੰਤਾ ਦਾ ਵਿਸ਼ਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਮੁਲਕ ਦਾ ਜਿਹੜਾ ਰੂਪ, ਉਸ ਮੁਲਕ ਦਾ ਸਰੂਪ ਕਿਹੋ ਜਿਹਾ ਹੋਊਗਾ। ਹੋ ਸਕਦਾ ਕਿ ਜਿਵੇਂ ਬੋਲਸ਼ੇਵਿਕ ਦੇ ਵੇਲੇ ਰਸ਼ੀਆ ਦਾ ਹਾਲ ਸੀ, ਅਰਾਜਕਤਾ ਵਾਲਾ ਸਟਾਲਿਨ ਦੇ ਰਾਜ ਦੇ ਵਿੱਚ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵੀ ਕੁਝ ਇਹੋ ਜਿਹੀਆਂ, ਵੈਸੇ ਭਾਰਤ ਨਹੀਂ ਕਹਿਣਾ ਚਾਹੀਦਾ, ਹਿੰਦੁਸਤਾਨ ਵੀ ਜਿਹੜਾ ਹੈਗਾ ਉਹ ਕੁਝ ਇਹੋ ਜਿਹੀਆਂ ਸਿਚੁਏਸ਼ਨ ਵੱਲ ਵਧਦਾ ਨਜ਼ਰ ਆ ਰਿਹਾ। ਪਰ ਜਿਹੜੇ ਬਹੁਤੇ ਲੀਡਰ ਨੇ, ਪ੍ਰਕਾਸ਼ ਬਾਦਲ ਵਰਗੇ, ਜਾਂ ਜਿਹੜੇ ਉਹਨਾਂ ਦੀ ਸਮਾਰਮਿੰਗ ਕਰਦੇ ਨੇ ਹਿੰਦੂ ਕਵੀਆਂ ਦੀ, ਉਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ, ਉਹ ਕਹਿੰਦੇ ਨੇ ਕਿ ਲਮਹੋਂ ਨੇ ਖਤਾ ਕੀ ਥੀ, ਸਦੀਆਂ ਨੇ ਸਜ਼ਾ ਪਾਈ। ਸੋ ਇਹੋ ਜਿਹੇ ਜਿਹੜੇ ਲੀਡਰ ਨੇ, ਬਹੁਤੇ ਲੀਡਰ ਨੇ, ਉਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਗਲਤੀਆਂ ਕਰਕੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਖਮਿਆਜ਼ਾ ਭੁਗਤਣਾ ਪਏਗਾ। ਜਿਹੜੀ ਗੱਲ ਤੁਸੀਂ ਪਾਣੀਆਂ ਦੀ ਕੀਤੀ ਸੀ, ਮੇਰੇ ਹਿਸਾਬ ਦੇ ਨਾਲ ਜਿਹੜੀ ਗਾਈ ਵਾਲੀ ਗੱਲ ਆ, ਮੈਂ ਇੱਥੇ ਹੀ ਸੰਕੋਚਣੀ ਚਾਹੁੰਦਾ, ਜਿਹੜੀ ਦੂਸਰੀ ਗੱਲ ਜਿਹੜੀ ਆ ਉਹ ਹੋਰ ਹੋ ਸਕੇ। ਬਿਲਕੁਲ ਬਿਲਕੁਲ ਵੀਰ ਜੀ, ਪਾਣੀ ਦੇ ਬਾਰੇ ਵੀ ਗੱਲਬਾਤ ਕਰਾਂਗੇ, ਬਿਕੋਜ਼ ਜਿਸ ਤੁਸੀਂ ਜਾਣਦੇ ਹੋ ਜਿੰਨੀ ਵਾਰੀ ਇਸ ਤਰ੍ਹਾਂ ਸ਼ੋਅ ਕਰਦੇ ਹਾਂ, ਹਮੇਸ਼ਾ ਅਸੀਂ ਟਰਾਈ ਕਰਦੇ ਕਿ ਪਾਣੀ ਦੇ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ, ਬਿਕੋਜ਼ ਯੂ ਨੋ ਮੋਰ ਫੈਕਟਸ ਅਬਾਊਟ ਵਾਟਰ ਇਸ਼ੂਜ਼ ਇਨ ਪੰਜਾਬ। ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਹੁਣ ਕਾਫੀ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਵੀ ਪਾਣੀਆਂ ਨਾਲ ਸੰਬੰਧਿਤ ਵੀਡੀਓਜ਼ ਦਿਖਾਈਆਂ ਜਾਂਦੀਆਂ, ਕਿਸ ਤਰ੍ਹਾਂ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ। 75% ਜਿਹੜਾ ਪੰਜਾਬ ਦਾ ਪਾਣੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਦੂਸਰੇ ਸੂਬੇ 'ਚ ਭੇਜ ਰਹੀ ਹੈ, ਔਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸਕਾਲਰ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੀ ਜ਼ਮੀਨ ਜਿਹੜੀ ਉਹ ਬੰਜਰ ਬਣ ਜਾਏਗੀ ਅਗਰ ਇਸ ਚੀਜ਼ ਨੂੰ ਰੋਕਿਆ ਨਾ ਜਾਵੇ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਇਸ ਦਾ ਫਿਊਚਰ ਕੀ ਹੋਵੇਗਾ। ਥੋੜੇ ਮਿੰਟਾਂ ਦੇ ਵਿੱਚ ਆਪਾਂ ਗੱਲਬਾਤ ਕਰਦੇ ਇਸ ਬਾਰੇ ਕਿ ਇਸ ਦਾ ਫਿਊਚਰ ਕੀ ਹੋਵੇਗਾ। ਆਲਸੋ ਜਿਹੜਾ ਇਹ ਰਿਪੇਰੀਅਨ ਲਾਅ ਹੈਗਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਆਲਸੋ ਜਿਹੜੇ ਜਨਰਲ ਪ੍ਰਿੰਸੀਪਲਸ ਨੇ ਇਸ ਲਾਅ ਦੇ, ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਜੀ, ਕਿਤੇ ਵੀ ਜਿਹੜੇ ਪਾਣੀ ਦੇ ਨਾਲ ਸੰਬੰਧਿਤ ਮਸਲੇ ਪੈਦਾ ਹੁੰਦੇ ਨੇ ਜੀ, ਉਹਨਾਂ ਨੂੰ ਹੱਲ ਕੀਤਾ ਜਾਂਦਾ ਰਿਪੇਰੀਅਨ ਲਾਅ ਦੇ ਨਾਲ, ਜਾਂ ਬੇਸਿਨ ਦੇ ਜਿਹੜੇ ਸਿਧਾਂਤ ਨੇ ਤੇ ਉਹਨਾਂ ਦੇ ਹਿਸਾਬ ਨਾਲ। ਔਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਆਈਆਂ ਨੇ, ਹੁਣ ਪਿੱਛੇ ਜਿਹੜੀ ਲਾਸਟ ਅਸਾਲਟ, ਉਹ ਵੀ ਇੱਕ ਡਾਕੂਮੈਂਟਰੀ ਪੇਸ਼ ਕੀਤੀ ਗਈ ਆ। ਸੁਖਦੀਪ ਸਿੰਘ ਬਰਨਾਲਾ ਨੇ ਬਹੁਤ ਸੋਹਣੀ 1 ਘੰਟੇ ਦੀ ਜਿਹੜੀ ਵੀਡੀਓ ਆ ਉਹ ਲੈ ਕੇ ਆਏ ਨੇ। ਬਹੁਤ ਸਾਰੀ ਖੋਜ ਦੀ ਲੋੜ ਹੈ, ਬਹੁਤ ਸਾਰੇ ਪਹਿਲੂਆਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਪਹਿਲੂਆਂ ਦੇ ਉੱਤੇ ਉਹ ਗੱਲ ਕਰਨੀ ਬਣਦੀ ਆ ਜੀ। ਔਰ ਜਿਸ ਤਰੀਕੇ ਦੇ ਨਾਲ ਅੱਜ ਆਮ ਲੋਕਾਂ ਦੇ ਵਿੱਚ ਇਹ ਥੋੜਾ ਜਿਹਾ ਅਸਰ ਇਹਨਾਂ ਗੱਲਾਂ ਦਾ ਹੋ ਰਿਹਾ, ਭਾਵੇਂ ਕਿ ਜਿਹੜੀ ਇੱਕ ਵੱਡੀ ਗਿਣਤੀ ਆ ਜਿਹੜੀ ਅੱਜ ਵੀ ਸੁੱਤੀ ਹੋਈ ਹੈ, ਥੋੜਾ ਜਿਹਾ ਪਾਣੀ ਦੇ ਮਸਲਿਆਂ ਦੇ ਉੱਤੇ ਗੱਲ ਕਰਨ ਨੂੰ ਸੰਕੋਚਦੀ ਹੈ, ਪਰ ਫਿਰ ਵੀ ਬੜੀ ਖੁਸ਼ੀ ਹੁੰਦੀ ਹੈ ਵੈਸੇ ਇਸ ਗੱਲ ਦੀ ਕਿ ਇਹ ਜਿਹੜੀਆਂ ਵੀਡੀਓ ਤਿਆਰ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਪੰਜਾਬੀ ਨੇ, ਸਿੱਖ ਨੇ, ਡਾਇਸਪੋਰਾ ਦੇ ਵਿੱਚ ਇਹ ਕੋਸ਼ਿਸ਼ਾਂ ਕਰਕੇ ਇਹ ਤੱਥ ਜਿਹੜੇ ਨੇ ਉਹ ਅੱਗੇ ਲੈ ਕੇ ਆਂਦੇ ਗਏ ਨੇ। ਬਿਲਕੁਲ ਜੀ, ਜਿਵੇਂ ਪਹਿਲਾਂ ਕਿਹਾ ਕਿ ਬਹੁਤ ਸਾਰੀ ਖੋਜ ਕਰਨ ਦੀ ਲੋੜ ਹੈ, ਕਿਉਂਕਿ ਬੜਾ ਇੱਕ ਵੱਡਾ ਇਸ਼ੂ ਹੈ ਇਹ, ਔਰ ਬੜੀਆਂ, ਕਿਉਂਕਿ ਇਹਨਾਂ ਦੀਆਂ ਸੂਖਮ ਇਹਨਾਂ ਦੇ ਮਸਲੇ ਨੇ, ਇਹ ਬਹੁਤ ਇਹਨਾਂ ਦੀਆਂ ਵੱਖਰੀਆਂ ਅਲੱਗ ਕਿਸਮ ਦੀਆਂ ਧਾਰਾਵਾਂ ਤੋਂ ਇਹ ਮਸਲੇ ਦੇਖੇ ਜਾ ਸਕਦੇ, ਕੋਣਾਂ ਤੋਂ ਦੇਖੇ ਜਾ ਸਕਦੇ ਨੇ, ਦ੍ਰਿਸ਼ਟੀਕੋਣ ਬਣਾਏ ਜਾ ਸਕਦੇ ਨੇ। ਪਰ ਗੱਲ ਇਹ ਹੈਗੀ ਹੈ ਕਿ ਇਹੋ ਜਿਹੇ ਮਸਲੇ ਉਨੀ ਦੇਰ ਤੱਕ ਅਸੀਂ ਬਿਲਕੁਲ ਡੈਪਥ ਦੇ ਨਾਲ ਨਹੀਂ ਖੋਜ ਸਕਦੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਰਾਜ ਨਹੀਂ ਹੁੰਦਾ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਜਿੰਨੀਆਂ ਵੀ ਵੀਡੀਓਜ਼ ਆਈਆਂ ਨੇ ਜੀ, ਜਾਂ ਜਿੰਨੇ ਵੀ ਅਸੀਂ ਜੋ ਲੇਖ ਲਿਖੇ ਗਏ ਨੇ, ਚਾਹੇ ਉਹ ਸਰਦਾਰ ਕੁਮੇਦਾਨ ਸਿੰਘ ਭਾਵੇਂ ਕਿ ਹੁਣ ਇਸ ਦੁਨੀਆ ਦੇ ਉੱਤੇ ਨਹੀਂ ਰਹੇ, ਬਹੁਤ ਸਾਰੀਆਂ ਲਿਖਤਾਂ ਉਹਨਾਂ ਦੀਆਂ ਆ ਚੁੱਕੀਆਂ ਨੇ ਪਾਣੀਆਂ ਦੇ ਬਾਰੇ। ਜਿਸ ਤਰੀਕੇ ਨਾਲ ਸੁਖਦੀਪ ਸਿੰਘ ਬਰਨਾਲਾ ਨੇ, ਜਾਂ ਜਿਹੜੀ ਲਾਸਟ ਅਸਾਲਟ ਦੇ ਵਿੱਚ ਜਿਹੜੇ ਪਾਣੀ ਦੇ ਜੋ ਤੱਥ ਨੇ ਉਹ ਪੇਸ਼ ਕੀਤੇ ਗਏ ਨੇ,
ਉਹਨਾਂ ਤੋਂ ਇਲਾਵਾ ਵੀ ਜਿਹੜੀ ਤੁਸੀਂ ਮੇਰੇ ਉੱਤੇ ਇਹ ਗੱਲ ਕੀਤੀ ਹੈ ਕਿ ਮੈਨੂੰ ਪਾਣੀਆਂ ਦੇ ਮਸਲੇ ਬਾਰੇ ਕਾਫੀ ਜਾਣਕਾਰੀ ਹੈ, ਮੈਂ ਸਿਰਫ ਇੰਨਾ ਕੁ ਕਹਿਣਾ ਚਾਹੁੰਦਾ ਕਿ ਮੇਰੀ ਜਾਣਕਾਰੀ ਜਿੰਨੀਆਂ ਵੀ ਇਹ ਵੀਡੀਓਜ਼ ਆਈਆਂ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਹੈ। ਮੈਂ ਜਿਹੜੀ ਗੱਲ ਮੈਂ ਕੀਤੀ, ਮੈਂ ਸਿਰਫ ਕੁਝ ਕੁ ਬ੍ਰੈਕਟਾਂ ਖੋਲੀਆਂ ਨੇ। ਹੁਣ ਜਿਵੇਂ ਕਿ ਇੱਕ ਬਹੁਤ ਬੇਸਿਕ ਜਿਹਾ ਇੱਕ ਤੱਥ ਹੈ ਕਿ ਪੰਜਾਬ ਦੇ ਵਿੱਚ ਕੋਈ 18.23 ਮਿਲੀਅਨ ਏਕੜ ਫੀਟ ਯਾਨੀ ਕਿ 18.23 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਆ ਉਹ ਤਿੰਨਾਂ ਦਰਿਆਵਾਂ ਦਾ ਵਗਦਾ। ਤਿੰਨ ਦਰਿਆ ਕਿਹੜੇ ਨੇ? ਬਿਆਸ, ਸਤਲੁਜ ਔਰ ਰਾਵੀ। ਹੁਣ ਇਹ ਜਿੰਨੇ ਵੀ ਤਿੰਨ ਦੇ ਤਿੰਨ ਦਰਿਆ ਨੇ ਉਹ ਪੰਜਾਬ ਦੀਆਂ ਹੱਦਾਂ ਦੇ ਵਿੱਚ ਵਹਿ ਕੇ ਤੇ ਉਹ ਵਾਪਸ ਪਾਕਿਸਤਾਨ ਦੇ ਵਿੱਚ ਦਰਿਆ ਜਿਹੜਾ ਸਿੰਧ ਹੈਗਾ ਉਹਦੇ ਵਿੱਚ ਡਿੱਗਦੇ ਨੇ ਤੇ ਜਿਹਦੇ ਨਾਲ ਫਿਰ ਉਹ ਥੱਲੇ ਸਾਗਰ ਦੇ ਵਿੱਚ ਡਿੱਗਦੇ ਨੇ। ਸੋ ਰਾਈਪੇਰੀਅਨ ਕਾਨੂੰਨ ਇਹ ਕਹਿੰਦਾ ਕਿ ਉਹਦੀਆਂ 5-6 ਮੱਦਾਂ ਨੇ। ਜਿਹੜੀ ਖਾਸ ਤੌਰ ਦੇ ਉੱਤੇ ਗੱਲ ਕਰਨੀ ਬਣਦੀ ਆ ਉਹ ਇਹ ਕਹਿੰਦਾ ਕਿ ਜਿਹੜੀ ਪਹਿਲੀ ਮੱਦ ਆ ਉਹਦੀ, ਉਸ ਮੱਦ ਦੇ ਅਨੁਸਾਰ ਉਹ ਰਾਈਪੇਰੀਅਨ ਲਾ ਇਹ ਕਹਿੰਦਾ ਕਿ ਜਿਸ ਖਿੱਤੇ ਦੇ ਵਿੱਚ ਪਾਣੀ ਵਗਦਾ, ਦਰਿਆ ਵਗਦਾ, ਉਸ ਖਿੱਤੇ ਦੇ ਲੋਕਾਂ ਦਾ ਇਹ ਅਧਿਕਾਰ ਹੁੰਦਾ ਕਿ ਜੇਕਰ ਜਦੋਂ ਪਾਣੀ ਵਾਇਲੈਂਟ ਹੁੰਦਾ, ਜਦੋਂ ਪਾਣੀ ਇੱਕ ਉਗਰ ਰੂਪ ਅਖਤਿਆਰ ਕਰਦਾ ਤੇ ਜਿਹੜੇ ਲੋਕ ਨੇ ਉਸ ਉਗਰ ਰੂਪ ਦਾ ਖਮਿਆਜ਼ਾ ਵੀ ਉਹ ਭੁਗਤਦੇ ਨੇ। ਜਿਸ ਤਰੀਕੇ ਨਾਲ 1988 ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਸੀ, ਸਭ ਨੂੰ ਪਤਾ ਸੀਗਾ ਕਿ ਪੰਜਾਬ ਜਿਹੜਾ ਸੀਗਾ 7-7, 8-8 ਫੁੱਟ ਜਿਹੜਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੀ। ਇਹਦਾ ਮਤਲਬ ਇਹ ਆ ਕਿ ਜੇਕਰ $1 ਬਿਲੀਅਨ ਉਸ ਸਮੇਂ, $2 ਬਿਲੀਅਨ ਉਸ ਸਮੇਂ ਦਾ ਨੁਕਸਾਨ ਪੰਜਾਬ ਨੂੰ ਇਹਨਾਂ ਦਰਿਆਵਾਂ ਦੇ ਉਗਰ ਰੂਪ ਕਰਕੇ ਹੋਇਆ ਤੇ ਫਿਰ ਜਦੋਂ ਉਹ ਦਰਿਆ ਸ਼ਾਂਤ ਰੂਪ ਦੇ ਵਿੱਚ ਵਹਿੰਦੇ ਹੁੰਦੇ ਨੇ ਤੇ ਉਸ ਪਾਣੀ ਦਾ ਫਾਇਦਾ ਵੀ ਉਹੀ ਲੋਕ ਚੱਕਣ। ਇਹੀ ਰਾਈਪੇਰੀਅਨ ਲਾਅ ਹੈ ਮੇਨ ਤੌਰ ਦੇ ਉੱਤੇ। ਦੂਸਰੀਆਂ ਮੱਦਾਂ ਨੇ ਕਿ ਜੇਕਰ ਤੁਸੀਂ ਪਾਣੀ ਨੂੰ ਡਾਇਵਰਟ ਕਰਨਾ ਚਾਹੁੰਦੇ ਹੋ, ਇੱਕ ਧਾਰਾ ਵਹਿ ਰਹੀ ਹੈ, ਤੁਸੀਂ ਆਪਣੇ ਫਾਇਦੇ ਲਈ ਜੇਕਰ ਤੁਸੀਂ ਉਸ ਪਾਣੀ ਨੂੰ ਡਾਇਵਰਟ ਕਰਦੇ ਹੋ, ਫੋਰ ਐਗਜ਼ਾਮਪਲ ਵੀ ਤੁਸੀਂ ਕੋਈ ਘਰਾਟ ਲਾਉਣੇ ਨੇ, ਤੁਸੀਂ ਕੋਈ ਤੁਹਾਡੇ ਉੱਤੇ ਥਰਮਲ ਪਲਾਂਟ ਲੱਗਾ, ਉਹਨੂੰ ਤੁਸੀਂ ਠੰਡਾ ਕਰਨਾ ਹੈ, ਤੁਸੀਂ ਕੋਈ ਵੀ ਚੀਜ਼ ਜਿਹਦੇ ਨਾਲ ਤੁਸੀਂ ਉਸ ਪਾਣੀ ਤੋਂ ਬੈਨੀਫਿਟ ਲੈ ਸਕਦੇ ਹੋ, ਮੇਕ ਸ਼ੋਰ ਤੁਹਾਡਾ ਇਹ ਕਰਨਾ ਬਣਦਾ ਕਿ ਜਿਸ ਤਰੀਕੇ ਦੀ ਕੁਆਲਿਟੀ ਉਸ ਪਾਣੀ ਨੂੰ ਤੁਸੀਂ ਵਰਤਣ ਤੋਂ ਪਹਿਲਾਂ ਲੈਂਦੇ ਸੀ, ਉਸੇ ਤਰੀਕੇ ਦੀ ਜਿਹੜੀ ਕੁਆਲਿਟੀ ਹੈਗੀ ਆ ਜਦੋਂ ਤੁਸੀਂ ਪਾਣੀ ਦਾ ਲਾਭ ਲੈ ਲੈਂਦੇ ਹੋ ਤੇ ਜਦੋਂ ਤੁਸੀਂ ਮੇਨ ਨਦੀ ਦੇ ਵਿੱਚ ਉਹ ਜਾਂ ਮੇਨ ਸਟਰੀਮ ਦੇ ਵਿੱਚ ਧਾਰਾ ਦੇ ਵਿੱਚ ਉਹ ਪਾਣੀ ਪਾਉਣਾ ਤੇ ਉਹ ਉਸੇ ਕੁਆਲਿਟੀ ਦਾ ਹੋਣਾ ਚਾਹੀਦਾ ਜਿਹੜੀ ਕੁਆਲਿਟੀ ਦਾ ਤੁਸੀਂ ਲਿਆ। ਪਰ ਅਸੀਂ ਗੱਲ ਸਿਰਫ ਇਸ ਵੇਲੇ ਇਹ ਕਰਾਂਗੇ ਕਿ ਜਿਹੜੀ ਪਹਿਲੀ ਮੱਦ ਹੈਗੀ ਆ ਉਸ ਰਾਈਪੇਰੀਅਨ ਲਾਅ ਦੀ, ਵੀ ਜਿਹੜੇ ਲੋਕ ਉਸ ਪਾਣੀ ਦਾ ਨੁਕਸਾਨ ਝੱਲਦੇ ਨੇ ਉਹ ਉਸ ਪਾਣੀ ਦਾ ਫਾਇਦਾ ਵੀ ਚੱਕਣ। ਹੁਣ ਨਾ ਤਾਂ ਹਰਿਆਣੇ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਦਰਿਆ ਨਿਕਲਦਾ, ਨਾ ਰਾਜਸਥਾਨ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਦਰਿਆ ਨਿਕਲਦਾ ਪਰ ਇਹਨਾਂ ਹਿੰਦੁਸਤਾਨੀ ਸਰਕਾਰ ਨੇ ਇੱਕ ਬਹੁਤ ਹੀ ਮਕਾਰੀ ਕੀਤੀ ਆ। 1966 ਦੇ ਵਿੱਚ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਦਾ, ਉਹਦੇ ਵਿੱਚ 78, 79, 80 ਧਾਰਾ ਜਿਹੜੀ ਹੈਗੀ ਆ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਲਾ ਕੇ ਕੀਤਾ। ਉਸ ਦੇ ਤਹਿਤ ਪੰਜਾਬ ਦੇ ਪਾਣੀ ਦੀ ਡਿਵੈਲਪਮੈਂਟ, ਪੰਜਾਬ ਦੇ ਪਾਣੀ ਦੀ ਡਿਸਟ੍ਰੀਬਿਊਸ਼ਨ, ਪੰਜਾਬ ਦੇ ਪਾਣੀਆਂ ਦੇ ਪ੍ਰੋਜੈਕਟਾਂ ਦੇ ਉੱਤੇ ਜਿਹੜੀ ਰਿਕਰੂਟਮੈਂਟ ਹੈਗੀ ਆ ਉਹ ਸਾਰੀ ਦੀ ਸਾਰੀ ਜਿਹੜੀ ਕੌਣ ਕਰੇਗਾ, ਉਹ ਕੇਂਦਰ ਕਰੇਗਾ। ਜਦ ਕਿ ਜਿੰਨੇ ਵੀ ਦੂਸਰੇ ਦਰਿਆ ਨੇ, ਚਾਹੇ ਉਹ ਕਵੇਰੀ ਦਾ ਮਸਲਾ, ਚਾਹੇ ਉਹ ਨਰਮਦਾ ਦਾ ਮਸਲਾ, ਜਾਂ ਜਿੰਨੇ ਵੀ ਦਰਿਆਵਾਂ ਦੇ ਮਸਲੇ ਨੇ, ਉਹਨਾਂ ਦੇ ਵਿੱਚ ਇਹ ਗੱਲ ਪੱਕਿਆਂ ਕੀਤੀ ਗਈ ਹੈ, ਇਹ ਗੱਲ ਯਕੀਨੀ ਬਣਾਈ ਗਈ ਹੈ ਕਿ ਉਹ ਜਿਹੜੀਆਂ ਸਟੇਟਸ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਇਹਨਾਂ ਦੇ ਰਾਈਪੇਰੀਅਨ ਉਹ ਅਖਤਿਆਰ ਰੱਖਦੇ ਨੇ, ਉਹ ਪਾਣੀ ਦੀਆਂ ਜਿਹੜੀਆਂ ਡਿਸਪਿਊਟਸ ਨੇ ਉਹ ਆਪ ਹੱਲ ਕਰਨ। ਹੁਣ ਉਹ ਹੱਲ ਕਿਸ ਤਰੀਕੇ ਨਾਲ ਕਰਨ? ਉਹਨਾਂ ਦੇ ਵਿੱਚ ਇਹ ਚੀਜ਼ ਤਾਂ ਹੁੰਦੀ ਹੈ ਕਿ ਆਪਸ ਦੇ ਵਿੱਚ ਟੇਬਲ ਦੇ ਉੱਤੇ ਬੈਠ ਕੇ ਇਹ ਗੱਲ ਕਰਨ ਕਿ ਕਿੰਨੇ % ਜਿਹੜਾ ਦਰਿਆ ਹੈਗਾ ਕਿਹੜੀ ਸਟੇਟ ਚੋਂ ਨਿਕਲਦਾ, ਕੌਣ ਅਪਰ ਰਾਈਪੇਰੀਅਨ ਆ, ਕੌਣ ਲੋਅਰ ਰਾਈਪੇਰੀਅਨ ਆ, ਕਿੰਨੇ % ਦਰਿਆ ਜਿਹੜਾ ਹੈਗਾ ਫਲਾਨੀ ਸਟੇਟ ਚੋਂ ਨਿਕਲਦਾ, ਕਿੰਨੇ % ਦਰਿਆ ਜਿਹੜਾ ਹੈਗਾ ਉਹ ਫਲਾਨੀ ਸਟੇਟ ਚੋਂ ਨਿਕਲਦਾ, ਔਰ ਉਹਦੇ ਉਸ ਪ੍ਰਪੋਰਸ਼ਨ ਦੇ ਤਹਿਤ, ਉਸ ਅਨੁਪਾਤ ਦੇ ਤਹਿਤ ਉਹ ਪਾਣੀ ਜਿਹੜਾ ਹੈਗਾ ਆਪਸ ਦੇ ਵਿੱਚ ਡਿਸਟ੍ਰੀਬਿਊਟ ਕਰ ਸਕਣ। ਪਰ ਇਹ ਕਿਤੇ ਨਹੀਂ ਆਇਆ
ਹੁਣ ਜਦੋਂ ਕਿ ਨਰਮਦਾ ਨਦੀ ਦਾ ਜਦੋਂ ਡਿਸਪਿਊਟ ਸੀਗਾ ਜਿਹੜਾ ਕਿ ਮੱਧ ਪ੍ਰਦੇਸ਼ ਔਰ ਆਪਣਾ ਗੁਜਰਾਤ ਔਰ ਮਹਾਰਾਸ਼ਟਰ ਦੇ ਵਿੱਚ ਸੀ, ਤੇ ਜਦੋਂ ਉਹਦੇ ਵਿੱਚ ਰਾਜਸਥਾਨ ਨੇ ਆਪਣਾ ਹਿੱਸਾ ਮੰਗਿਆ ਸੀ ਤੇ ਪਹਿਲੀ ਹੀਅਰਿੰਗ ਦੇ ਵਿੱਚ ਉਹਨੂੰ ਕੱਢ ਕੇ ਬਾਹਰ ਮਾਰਿਆ ਗਿਆ ਸੀਗਾ ਕਿ ਕਿਉਂਕਿ ਜਿਹੜੀ ਨਰਮਦਾ ਨਦੀ ਦੇ ਉੱਤੇ ਤੇਰਾ ਕੋਈ ਹੱਕ ਨਹੀਂ, ਕਿਉਂਕਿ ਰਾਜਸਥਾਨ ਦੇ ਵਿੱਚੋਂ ਨਰਮਦਾ ਨਦੀ ਦਾ 1% ਜਿਹੜਾ ਪਾਣੀ ਆ ਉਹ ਨਹੀਂ ਸੀ ਨਿਕਲਦਾ। ਜੇਕਰ ਰਾਜਸਥਾਨ ਨੂੰ ਉਸ ਪਾਣੀ 'ਚ ਹਿੱਸਾ ਨਹੀਂ ਦਿੱਤਾ ਗਿਆ ਤੇ ਫਿਰ ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਦੇ ਵਿੱਚ ਹਿੱਸਾ, ਮੈਂ ਤਾਂ ਇੰਨਾ ਸਾਨੂੰ ਇਹ ਫੀਲ ਕਰਨਾ ਚਾਹੀਦਾ ਕਿ 18.23 ਮਿਲੀਅਨ ਏਕੜ ਫੀਟ ਦੇ ਵਿੱਚੋਂ ਹਰਿਆਣੇ ਨੂੰ 3.23 ਮਿਲੀਅਨ ਏਕੜ ਫੀਟ ਔਰ ਰਾਜਸਥਾਨ ਨੂੰ 8.60 ਜਿਹੜਾ ਮਿਲੀਅਨ ਏਕੜ ਫੀਟ ਦਿੱਤਾ ਜਾਂਦਾ, ਜਾਨੀ ਕਿ ਪੰਜਾਬ ਨੂੰ 4 ਮਿਲੀਅਨ ਏਕੜ ਫੀਟ। ਪੰਜਾਬ ਦੇ ਪਾਣੀ ਤੋਂ ਦੁੱਗਣਾ ਜਿਹੜਾ ਪਾਣੀ ਪੰਜਾਬ ਦਾ ਪਾਣੀ, ਪਰ ਪੰਜਾਬ ਨੂੰ ਜਿੰਨਾ ਪਾਣੀ ਦਿੱਤਾ ਜਾ ਰਿਹਾ ਉਹ ਤੋਂ ਦੁੱਗਣਾ ਪਾਣੀ ਜਿਹੜਾ, ਦੁੱਗਣੇ ਤੋਂ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਔਰ ਇੱਕ ਵੀ ਪੈਸਾ ਲਏ ਬਗੈਰ। ਹੁਣ ਜਿਹੜੀ ਕੈਲਕੂਲੇਸ਼ਨ ਮੈਂ ਕੀਤੀ, ਮੈਂ ਕੋਈ ਇੰਟਰਨੈਸ਼ਨਲ ਜੋ ਪਾਣੀ ਹੈਗਾ ਉਹਦੇ ਰੇਟ ਦੇ ਹਿਸਾਬ ਦੇ ਨਾਲ ਨਹੀਂ ਕੀਤੀ। ਹੁਣ ਫੋਰ ਐਗਜ਼ਾਮਪਲ ਮੈਂ ਇਹ ਕਹਿੰਦਾ ਕਿ ਕੈਲੀਫੋਰਨੀਆ ਦੇ ਵਿੱਚ ਜਦੋਂ ਸੋਕਾ ਪਿਆ, ਸੋਕੇ ਤੋਂ ਪਹਿਲਾਂ ਕੈਲੀਫੋਰਨੀਅਨ ਜਿਹੜੇ ਸਨ ਉਹ $187 ਪਰ ਏਕੜ ਫੀਟ ਜਿਹੜਾ ਸੀਗਾ ਉਹ ਪਾਣੀ ਦਾ ਮੁੱਲ ਧਾਰਦੇ ਹੁੰਦੇ ਸੀ। ਹੁਣ ਜਦੋਂ 2-3 ਸਾਲ ਤੋਂ ਸੋਕਾ ਪਿਆ ਕੈਲੀਫੋਰਨੀਆ ਦੇ ਵਿੱਚ, ਤੇ ਕੈਲੀਫੋਰਨੀਆ ਦਾ ਆਪਣਾ ਹੀ ਪਾਣੀ ਉਹਨਾਂ ਨੂੰ $1100 ਤੋਂ ਲੈ ਕੇ ਔਰ ਉਹਨਾਂ ਨੂੰ $2000 ਤੱਕ ਜਿਹੜੀ ਆ ਉਹਨਾਂ ਦੀ ਪਰ ਏਕੜ ਫੀਟ ਦੀ ਕੀਮਤ ਉਤਾਰਨੀ ਪੈ ਰਹੀ ਹੈ। ਹੁਣ ਇਹ ਬਹੁਤ ਵੱਡੀ ਇੱਕ ਚੀਜ਼ ਹੈਗੀ ਆ। ਜੇ ਤੁਸੀਂ $187 ਨੂੰ ਵੀ ਤੁਸੀਂ ਕਾਊਂਟ ਕਰਦੇ ਆ ਔਰ 60 ਦੇ ਨਾਲ ਜਦੋਂ ਅਸੀਂ ਗੁਣਾ ਕਰਦੇ ਆ ਤਾਂ ਵੀ ਉਹ $11,220 ਜਿਹੜੇ ਹੈਗੇ ਨੇ ਉਹ ਬਣਦੇ ਨੇ। ਹੁਣ 1 ਏਕੜ ਫੀਟ ਦੇ ਵਿੱਚ ਕਿੰਨਾ ਪਾਣੀ ਹੁੰਦਾ, ਤੁਸੀਂ ਕੋਈ ਵੀ ਸਾਡੇ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਨੇ ਉਹ ਗੂਗਲ ਕਰ ਸਕਦੇ ਨੇ ਉਹਨੂੰ। 12,33,484.86 ਲੀਟਰ ਜਿਹੜਾ ਹੈਗਾ ਪਾਣੀ ਉਹ 1 ਏਕੜ ਫੀਟ ਦੇ ਵਿੱਚ ਹੁੰਦਾ। ਹੁਣ 8.6 ਮਿਲੀਅਨ ਏਕੜ ਫੀਟ ਕਿੰਨਾ ਬਣਦਾ, ਯਾਨੀ ਕਿ 1 ਏਕੜ ਨੂੰ ਜੇਕਰ 1 ਫੁੱਟ ਪਾਣੀ ਉੱਚਾ ਚੱਕਣਾ ਹੋਵੇ ਤੇ ਉਹਦੇ ਵਿੱਚ 12,33,486 ਲੀਟਰ ਪਾਣੀ ਜਿਹੜੇ ਨੇ ਉਹ ਆਉਂਦੇ ਨੇ। ਹੁਣ 86 ਲੱਖ ਏਕੜ ਫੀਟ ਦੇ ਵਿੱਚ ਹੁਣ ਤੁਸੀਂ ਆਪ ਹੀ ਅਨੁਮਾਨ ਲਗਾਓ, ਜਿੰਨੇ ਵੀ ਦਰਸ਼ਕ ਨੇ ਜਾਂ ਸਰੋਤੇ ਨੇ ਉਹ ਕੈਲਕੂਲੇਟ ਕਰ ਸਕਦੇ ਨੇ, ਉਹ ਆਪਣੇ ਇੰਟਰਨੈਟ ਦੇ ਉੱਤੇ ਜਾ ਕੇ ਗੁਣਾ ਘਟਾਓ ਇਹ ਕਰ ਸਕਦੇ ਨੇ। ਜਸਟ ਇਮੈਜਿਨ ਕਰੋ ਵੀ 12,33,484 ਲੀਟਰ ਪਾਣੀ ਨੂੰ 86 ਲੱਖ ਦੇ ਨਾਲ ਗੁਣਾ ਕਰਕੇ ਉਹ ਜਿੰਨੀ ਵੀ ਰਕਮ ਹੋਏਗੀ, ਉਹ ਜਿੰਨਾ ਵੀ ਗੁਣਾ ਘਟਾਓ ਆਏਗੀ, ਉਹ 1 ਸਾਲ ਦੇ ਵਿੱਚ 19 ਲੀਟਰ ਪਾਣੀ ਜਿਹੜਾ ਹੈਗਾ ਉਹ ਰਾਜਸਥਾਨ ਲਿਜਾ ਰਿਹਾ। ਔਰ ਪਿਛਲੇ 60 ਸਾਲਾਂ ਤੋਂ ਕਿੰਨਾ ਪਾਣੀ ਉਹ ਲੈ ਕੇ ਜਾ ਚੁੱਕਾ ਹੋਏਗਾ ਇਹ ਤੁਸੀਂ ਸਹਿਜੇ ਅਨੁਮਾਨ, ਵੈਸੇ ਸਹਿਜੇ ਮੈਂ ਨਹੀਂ ਕਹਿ ਸਕਦਾ ਕਿ ਉਹ ਅਨੁਮਾਨ ਲਗਾਉਣਾ ਵੀ ਬਹੁਤ ਔਖਾ, ਪਰ ਜੇ ਕਿਉਂਕਿ ਇਹ ਬਹੁਤ ਦੇਰ ਤੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਜਿਹੜੀ ਹੈਗੀ ਆ ਨਿਰਵਿਘਨਤਾ ਦੇ ਨਾਲ ਇਸੇ ਤਰੀਕੇ ਨਾਲ ਜਾਰੀ ਹੈ। ਪਰ ਜੇ ਪਿਛਲੇ ਅਸੀਂ 66 ਸਾਲਾਂ ਤੋਂ ਹੀ 1966 ਤੋਂ ਹੀ ਇਹ ਲੁੱਟ ਖਸੁੱਟ ਦੀ ਕੀਮਤ ਲਾਉਣੀ ਆ, ਸਿਰਫ 1 ਪੈਸਾ 1 ਲੀਟਰ ਦੀ ਕੀਮਤ ਲਾ ਕੇ, ਸਿਰਫ 1 ਪੈਸਾ 1 ਲੀਟਰ ਦੀ ਕੀਮਤ ਲਾ ਕੇ ਜੇ ਅਸੀਂ ਇਹ ਪਾਣੀ ਦੂਸਰੇ ਸੂਬਿਆਂ ਨੂੰ ਨੌਨ ਰਾਈਪੇਰੀਅਨ ਸਟੇਟਸ ਨੂੰ ਦਿੰਦੇ ਆ ਤਾਂ ਪਿਛਲੇ 50 ਸਾਲਾਂ ਦੇ ਵਿੱਚ 7,41,939 ਕਰੋੜ ਰੁਪਏ ਦਾ ਪਾਣੀ ਜਿਹੜਾ ਉਹ ਇਹਨਾਂ ਸਟੇਟਾਂ ਨੂੰ ਅਸੀਂ ਦੇ ਚੁੱਕੇ ਹਾਂ। ਔਰ ਪੰਜਾਬ ਦੇ ਉੱਪਰ ਕਿੰਨੇ 100 ਕਰੋੜ ਰੁਪਏ ਦਾ ਕਰਜ਼ਾ, 1,24,000 ਕਰੋੜ ਰੁਪਏ ਦਾ ਕਰਜ਼ਾ। ਤੁਸੀਂ ਹੁਣ ਅਨੁਮਾਨ ਲਗਾਓ ਕਿ 7,41,939 ਕਰੋੜ ਰੁਪਏ ਦੇ ਵਿੱਚੋਂ 1,24,000 ਕਰੋੜ ਰੁਪਇਆ ਤੁਸੀਂ ਕੱਢ ਵੀ ਦਿੰਦੇ ਆ ਤੇ 6 ਲੱਖ ਕਰੋੜ ਰੁਪਏ ਤੋਂ ਉੱਪਰ ਦਾ ਪੈਸਾ ਜਿਹੜਾ ਹੈਗਾ ਨੇ ਇਹ ਜਿਹੜੇ ਹਿੰਦੁਸਤਾਨੀ ਨੇ, ਇਹ ਜਿਹੜਾ ਹਿੰਦੁਸਤਾਨ ਆ ਉਹ ਪੰਜਾਬ ਦਾ ਲੁੱਟ ਕੇ ਖਾ ਚੁੱਕਾ। ਇਹ ਸਿਰਫ ਇੱਕ ਪਹਿਲੂ ਆ ਪੰਜਾਬ ਦੀ ਆਰਥਿਕਤਾ ਦਾ। ਬਹੁਤ ਸਾਰੇ ਇਹੋ ਜਿਹੇ ਪਹਿਲੂ ਨੇ, ਕਿਉਂਕਿ ਸਮਾਂ ਮੈਨੂੰ ਇਹ ਲੱਗਦਾ ਕਿ ਬਹੁਤ ਘੱਟ ਆ, ਪਰ ਬਹੁਤ ਸਾਰੇ ਪਹਿਲੂ ਨੇ ਪੰਜਾਬ ਦੀ ਆਰਥਿਕਤਾ ਦੇ, ਚਾਹੇ ਉਹ ਖੇਤੀ ਦੇ ਨਾਲ ਜੁੜੇ ਹੋਏ ਹੋਣ, ਚਾਹੇ ਉਹ ਜਿਹੜੇ ਪ੍ਰਵਾਸੀ ਜਿਹੜੇ ਸਿੱਖ ਨੇ ਜਾਂ ਪ੍ਰਵਾਸੀ ਪੰਜਾਬੀ ਨੇ, ਜਿੰਨਾ ਪੈਸਾ ਪੰਜਾਬ ਨੂੰ ਭੇਜਿਆ ਜਾਂਦਾ, ਚਾਹੇ ਉਸ ਤੌਰ ਦੇ ਉੱਤੇ ਜੁੜੇ ਹੋਏ ਹੋਣ, ਹਰ ਪਾਸੇ ਜਿਹੜਾ ਹੈ ਪੰਜਾਬ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ, ਜਿਹੜੇ ਕੁਦਰਤੀ ਸਾਧਨ ਨੇ, ਉਹਨਾਂ ਦੀ ਵੀ
ਪੰਜਾਬ ਦੇ ਜਿਹੜੇ ਮਨੁੱਖੀ ਸਰੋਤ ਨੇ ਉਹਨਾਂ ਦੀ ਵੀ, ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਦੀ ਵੀ, ਕਿਉਂਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹਨੂੰ ਅੰਦਰ ਵਾਰਿਆ ਜਾ ਰਿਹਾ, ਤਾਂ ਕਿ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਦੇ ਨਾਲ ਨਾਲ ਜਿਹੜਾ ਪੰਜਾਬ ਦਾ ਇੱਕ ਮਿਹਨਤਕਸ਼ ਜਿਹੜਾ ਹਿਊਮਨ ਰਿਸੋਰਸ ਸੀ ਉਹਨੂੰ ਵੀ ਸਾਈਫਨ ਆਫ ਕੀਤਾ ਜਾ ਸਕੇ। ਜ਼ਰੂਰ ਇਸ ਚੀਜ਼ ਦੇ ਬਾਰੇ ਵੀ ਤੁਸੀਂ ਸਾਡੇ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿੰਨੀਆਂ ਵੀ ਚੀਜ਼ਾਂ ਪੰਜਾਬ ਦੇ ਕੋਲ ਬਹੁਤਾਤ ਦੇ ਵਿੱਚ ਸਨ ਉਹ ਸਾਰੀਆਂ ਦੀਆਂ ਸਾਰੀਆਂ ਹੌਲੀ ਹੌਲੀ ਕਰਕੇ, ਜਿਵੇਂ ਪੰਜਾਬ ਕੋਲ ਪੈਸਾ ਜ਼ਿਆਦਾ ਸੀ ਕਿਉਂਕਿ ਪੰਜਾਬ ਦੇ ਪ੍ਰਵਾਸੀ ਜਿਹੜੇ ਸਿੱਖ ਨੇ ਜਾਂ ਪ੍ਰਵਾਸੀ ਪੰਜਾਬੀ ਨੇ, ਉਹ ਪੈਸਾ ਜਿੰਨਾ ਉੱਥੋਂ ਭੇਜਿਆ ਜਾਂਦਾ ਸੀ ਉਹਨਾਂ ਬੈਂਕਾਂ ਦੇ ਵਿੱਚ ਜਾਂਦਾ ਸੀ, ਜਿਹੜੀਆਂ ਬੈਂਕਾਂ ਪੰਜਾਬ ਦੇ ਵਿੱਚ ਇਨਵੈਸਟ ਕਰਦੀਆਂ ਸੀ। ਪਰ ਹੁਣ ਕੀ ਕੀਤਾ, ਨੈਸ਼ਨਲਾਈਜ਼ ਕਰਨ ਦੇ ਨਾਲ ਇਹ ਸਿਨੈਰੀਓ ਅੱਗੇ ਬਣ ਕੇ ਸਾਹਮਣੇ ਆ ਗਿਆ ਕਿ ਪੈਸਾ ਤਾਂ ਪੰਜਾਬ ਦੇ ਵਿੱਚ ਜਾਂਦਾ ਪਰ ਬੈਂਕਾਂ ਇਨਵੈਸਟ ਕਰਦੀਆਂ ਨੇ ਉਹ ਹਰਿਆਣੇ ਦੇ ਵਿੱਚ। ਕਾਰਾਂ ਤਾਂ ਬਣ ਕੇ ਪੰਜਾਬ ਦੇ ਵਿੱਚ ਆ ਰਹੀਆਂ ਮੰਡੀ ਦੇ ਤੌਰ ਦੇ ਉੱਤੇ, ਮੰਡੀ ਦੇ ਵਾਂਗ ਵਰਤੀਆਂ ਜਾ ਰਹੀਆਂ ਨੇ, ਪਰ ਹੈਂਕੂਕ ਦੇ ਪਲਾਂਟ ਜਿਹੜੇ ਨੇ 10-10 ਹਜ਼ਾਰ ਕਰੋੜ ਰੁਪਏ ਦੇ ਹਰਿਆਣੇ ਦੇ ਵਿੱਚ ਲੱਗ ਰਹੇ ਨੇ ਜਾਂ ਸਾਊਥ ਦੇ ਵਿੱਚ ਲੱਗ ਰਹੇ ਨੇ। ਕਾਰਾਂ ਦੇ ਕਾਰਖਾਨੇ ਸਾਊਥ ਦੇ ਵਿੱਚ ਲੱਗ ਰਹੇ ਨੇ, ਮੋਟਰਸਾਈਕਲਾਂ ਦੇ ਕਾਰਖਾਨੇ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਜਾਂ ਯੂਪੀ ਦੇ ਵਿੱਚ ਲੱਗ ਰਹੇ ਨੇ, ਪਰ ਮਾਲ ਬਣ ਕੇ ਉੱਥੋਂ ਪੰਜਾਬ ਨੂੰ ਐਜ਼ ਏ ਮੰਡੀ ਵਰਤਿਆ ਜਾ ਰਿਹਾ। $15 ਬਿਲੀਅਨ ਜਿਹੜੇ ਨੇ ਉਹ ਲਾਸਟ ਈਅਰ ਦੇ ਵਿੱਚ $71 ਬਿਲੀਅਨ ਟੋਟਲ ਇੰਡੀਆ ਨੂੰ ਗਏ ਸੀ ਔਰ 15 ਬਿਲੀਅਨ ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਡਾਲਰ ਸੀ ਉਹ ਪੰਜਾਬ ਦੇ ਵਿੱਚ ਭੇਜਿਆ ਗਿਆ। ਜੇਕਰ ਅਸੀਂ ਇਸ ਸਾਰੇ ਅੰਦਾਜ਼ੇ ਨੂੰ 10 ਬਿਲੀਅਨ ਤੱਕ ਵੀ ਰੱਖਦੇ ਹਾਂ ਤੇ ਤਾਂ ਵੀ 600 ਅਰਬ ਰੁਪਈਆ ਜਿਹੜਾ ਹੈਗਾ ਆ ਪੰਜਾਬ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਪੰਜਾਬ ਨੂੰ ਭੇਜਿਆ ਔਰ ਪੰਜਾਬ ਦੀ ਜਿਹੜੀ ਬਜਟ ਟੋਟਲ ਸੀ ਉਹ 683 ਅਰਬ ਰੁਪਏ ਦਾ ਸੀ। ਹੁਣ ਤੁਸੀਂ ਆਪ ਹੀ ਇਹਨਾਂ 2-3 ਚੀਜ਼ਾਂ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਜਿਹੜੀ ਆ ਉਹ ਲੁੱਟ-ਖਸੁੱਟ ਆਰਥਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਔਰ ਪੋਲੀਟੀਕਲ ਤੌਰ ਦੇ ਉੱਤੇ ਹੋ ਰਹੀ ਹੈ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ, ਕਿਉਂਕਿ ਸਾਡਾ ਵਕਤ ਐਕਚੁਅਲੀ ਟਾਈਮ ਤੋਂ ਉੱਪਰ ਹੋ ਗਿਆ ਹੈ, ਸੋ ਮੈਂ ਤੁਹਾਡੇ ਕੋਲ ਇੱਥੇ ਜਾਤ ਲਈ ਥੈਂਕ ਯੂ ਸੋ ਮਚ ਕਿ ਤੁਸੀਂ ਵਾਟਰ ਇਸ਼ੂ ਦੇ ਉੱਪਰ ਆਪਣੇ ਵਿਚਾਰ ਪੂਰੇ ਵੇਰਵੇ ਸਹਿ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਦੇयर वर ਫਿਊ ਮੋਰ ਅਦਰ ਕੁਐਸਚਨਸ ਬਟ ਨੈਕਸਟ ਟਾਈਮ ਤੁਹਾਡਾ ਅਸੀਂ ਵਿਊਜ਼ ਉਹਨਾਂ ਕੁਐਸਚਨਸ ਦੇ ਉੱਪਰ ਵੀ ਲਵਾਂਗੇ। ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੌਰਾਨ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।